ਦੌਰਾਨ ਗੋਲੀਆਂ ਚੱਲ ਗਈਆਂ, ਜਿਹਦੇ ਨਾਲ 4 ਲੋਕਾਂ ਦੀ ਜਿਹੜੀ ਆ ਮੌਤ ਹੋਈ ਆ, 8 ਜਾਣੇ ਬੁਰੀ ਤਰ੍ਹਾਂ ਫੱਟੜ ਹੋਏ ਆ। ਤੇ ਉਸ ਚਰਚ ਦੇ ਉੱਤੇ ਗੋਲੀਆਂ ਚਲਾਉਣ ਵਾਲਾ ਥੋਮਸ ਜੈਕਬ ਸੈਨਫੋਰਡ 40 ਸਾਲਾਂ ਦਾ ਆ। ਉਹ ਚਰਚ ਦੇ ਵਿੱਚ ਹੀ ਆਪਣਾ ਜਿਹੜਾ ਟਰੱਕ ਆ ਚਲਾ ਕੇ ਲੈ ਗਿਆ, ਜਿਹਦੇ ਨਾਲ ਚਰਚ ਨੂੰ ਅੱਗ ਵੀ ਲੱਗ ਗਈ ਤੇ ਨਾਲ ਜਿਹੜੀ ਆ ਉਸਨੇ ਸ਼ੂਟਿੰਗ ਕਰਨੀ ਸ਼ੁਰੂ ਕਰ ਦਿੱਤੀ। FBI ਇਸ ਦੀ ਜਿਹੜੀ ਆ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। ਕਹਿੰਦੇ ਪਈ ਐਕਟ ਆਫ ਟਾਰਗੇਟਡ ਜਿਹੜਾ ਵਾਇਲੈਂਸ ਹੈਗਾ ਆ। ਸੋ ਗ੍ਰੈਂਡ ਬਲੈਂਕ ਟਾਊਨਸ਼ਿਪ ਦੇ ਜੋ ਪੁਲਿਸ ਚੀਫ ਹੈਗੇ ਆ ਵਿਲੀਅਮ ਰੈਨੇ, ਉਹਨਾਂ ਨੇ ਦੱਸਿਆ ਪਈ ਹੁਣ ਇਹਨਾਂ ਤੋਂ ਬਿਨਾਂ ਸਾਡੇ ਕੋਲ ਕੋਈ ਹੋਰ ਵਿਕਟਮ ਨਹੀਂ ਹੈਗਾ। 4 ਜਣਿਆਂ ਦੀ ਮੌਤ, 8 ਜਣੇ ਬੁਰੀ ਤਰ੍ਹਾਂ ਫੱਟੜ ਹੈਗੇ ਆ। ਬਾਕੀਆਂ ਨੂੰ ਜਿਹੜਾ ਆ ਉਹ ਬਾਹਰ ਕੱਢ ਲਿਆ ਗਿਆ ਸੀਗਾ। ਆਫੀਸ਼ੀਅਲਸ ਨੇ ਇਹ ਕਿਹਾ ਵੀ ਜਿਹੜਾ ਚਰਚ ਆ ਉਹ ਟੋਟਲ ਲਾਸ ਆ, ਕਿਉਂਕਿ ਅੱਗ ਲੱਗ ਗਈ। ਅੱਗ ਦੇ ਨਾਲ ਬਹੁਤ ਵੱਡਾ ਪੋਰਸ਼ਨ ਚਰਚ ਦਾ ਜਿਹੜਾ ਆ ਉਹ ਸੜ ਕੇ ਸੁਆਹ ਹੋ ਗਿਆ ਹੈਗਾ ਆ। ਰਸਲ ਐਮ ਨੈਲਸਨ ਜੋ ਪ੍ਰੈਜ਼ੀਡੈਂਟ ਹੈਗੇ ਆ ਚਰਚ ਆਫ ਦਾ ਜੀਸਸ ਕ੍ਰਾਈਸਟ ਆਫ ਲੈਟਰ ਡੇ ਸੈਂਟਸ, ਉਹਨਾਂ ਨੇ ਕਿਹਾ ਵੀ 101 ਸਾਲ ਪੁਰਾਣੀ ਇਹ ਬਿਲਡਿੰਗ ਸੀ ਚਰਚ ਦੀ। 100 ਤੋਂ ਵੱਧ FBI ਦੇ ਜਿਹੜੇ ਏਜੰਟਸ ਆ ਇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਲੱਗੇ ਹੋਏ ਹੈਗੇ ਆ। ਰੇਨੇ ਜਿਹੜਾ ਗਨਮੈਨ ਸੀਗਾ ਉਸਨੇ ਆਪਣਾ ਜਿਹੜਾ ਟਰੱਕ ਆ ਉਹ ਫਰੰਟ ਡੋਰ ਤੋਂ ਸਿੱਧਾ ਵਿੱਚ ਜਿਹੜਾ ਵਾੜ ਦਿੱਤਾ ਤੇ ਨਾਲ ਦੀ ਨਾਲ ਜਿਹੜਾ ਗੋਲੀਆਂ ਵੀ ਉਹ ਚਲਾਉਂਦਾ ਰਿਹਾ। ਤੇ ਇੰਨਾ ਜਿਹੜਾ ਜ਼ਾਲਮ ਬੰਦਾ ਸੀ ਤੇ ਜਿਹੜੇ ਰੱਬ ਦਾ ਨਾਮ ਲੈਣ ਗਏ ਉਹਨਾਂ ਦੇ ਉੱਤੇ ਜਿਹੜੀਆਂ ਗੋਲੀਆਂ ਉਸਨੇ ਚਲਾਈਆਂ ਹੈਗੀਆਂ। ਇਰਾਕ ਵਾਰ ਦਾ ਵੈਟਰਨ ਆ ਸੈਨਫੋਰਡ, ਅਕੋਰਡਿੰਗ ਟੂ ਆਫੀਸ਼ੀਅਲਸ। ਯੂਨਾਈਟਿਡ ਸਟੇਟ ਮਰੀਨ ਕੋਰਪਸ ਦੇ ਵਿੱਚ ਲਗਭਗ 4 ਸਾਲ ਉਸਨੇ ਜੌਬ ਕੀਤੀ ਹੈਗੀ ਆ ਮਰੀਨਸ, ਜੂਨ 2004 ਤੋਂ ਲੈ ਕੇ ਜੂਨ 2008 ਤੱਕ ਸਰਜੈਂਟ ਲੈਵਲ ਤੱਕ ਜਿਹੜਾ ਆ ਉਹਦਾ ਜਿਹੜਾ ਟਾਈਟਲ ਰਿਹਾ ਹੈਗਾ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਬਰੀਫ ਕੀਤਾ ਗਿਆ ਆ ਇਸ ਸ਼ੂਟਿੰਗ ਤੇ ਅੱਗ ਲੱਗਣ ਦੇ ਬਾਰੇ। ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਲਿਖਿਆ ਆ, ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਇਹ ਟਾਰਗੇਟਡ ਅਟੈਕ ਫਿਰ ਕ੍ਰਿਸਚੀਅਨ ਦੇ ਦੁਆਲੇ ਹੈਗਾ USA ਦੇ ਵਿੱਚ। ਇਹ ਉਹਨਾਂ ਨੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਦੱਸਿਆ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਵੀ ਜਿਹੜਾ ਗੋਲੀਆਂ ਚਲਾਉਣ ਵਾਲਾ ਟਰੱਕ ਵਿੱਚ ਮਾਰਨ ਵਾਲਾ ਉਹਦਾ ਜਿਹੜਾ ਕੀ ਧਰਮ ਸੀ ਜਾਂ ਕਿੱਥੇ ਉਹ ਬਿਲੋਂਗ ਕਰਦਾ ਹੈਗਾ ਆ। ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਪਬਲਿਕ ਨੂੰ ਪੂਰਾ ਦੱਸਦੇ ਰਹੋਗੇ ਕੀ ਕੁਝ ਅਪਡੇਟ ਹੋ ਰਹੀ ਆ ਤੇ ਅਸੀਂ ਜਿਹੜੇ ਵਿਕਟਮਸ ਆ ਉਹਨਾਂ ਦੇ ਲਈ ਪ੍ਰੇ ਕਰ ਰਹੇ ਹੈਗੇ ਆ। ਐਪੀਡੈਮਿਕ ਆਫ ਵਾਇਲੈਂਸ ਇਨ ਆਵਰ ਕੰਟਰੀ ਮਸਟ ਐਂਡ ਇਮੀਡੀਏਟਲੀ, ਟਰੰਪ ਉਹਨਾਂ ਨੇ ਇਹ ਕਿਹਾ ਹੈਗਾ ਆ। FBI ਇਸ ਦੀ ਲੀਡ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੀ ਹੈਗੀ ਆ। ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹਨਾਂ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਹੈਗਾ ਆ। ਉਹਨਾਂ ਨੇ ਕਿਹਾ ਵੀ ਪੂਰਾ ਟਰੰਪ ਐਡਮਿਨਿਸਟ੍ਰੇਸ਼ਨ ਇਸ ਨੂੰ ਮੋਨੀਟਰ ਕਰ ਰਿਹਾ ਹੈਗਾ। ਮਿਸ਼ੀਗਨ ਦੀ ਗਵਰਨਰ ਗ੍ਰੈਚਨ ਵਿਟਮਰ, ਉਹਨਾਂ ਨੇ ਕਿਹਾ ਵੀ ਸਾਡਾ ਦਿਲ ਪੂਰੀ ਤਰ੍ਹਾਂ ਟੁੱਟਿਆ ਹੈਗਾ ਫॉर ਗ੍ਰੈਂਡ ਬਲੈਂਕ ਕਮਿਊਨਿਟੀ, ਜਿੱਥੇ ਇਹ ਇੰਨੀ ਜਿਹੜੀ ਮਾੜੀ ਘਟਨਾ ਆ ਉਹ ਵਾਪਰੀ ਹੈਗੀ ਆ। ਕਹਿੰਦੇ ਵੀ ਵਾਇਲੈਂਸ ਤਾਂ ਕਿਤੇ ਵੀ ਹੋਵੇ, ਸਪੈਸ਼ਲੀ ਜੇ ਧਾਰਮਿਕ ਜਗ੍ਹਾ ਤੇ ਹੋਵੇ, ਇਹ ਅਨਐਕਸੈਪਟੇਬਲ ਹੈਗੀ ਆ। ਤੇ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਜਿਹੜੇ ਫਸਟ ਰਿਸਪੌਂਡਰਸ ਹੈਗੇ ਆ ਜਿਨ੍ਹਾਂ ਨੇ ਇਮੀਡੀਏਟਲੀ ਜਿਹੜਾ ਐਕਸ਼ਨ ਆ ਲਿਆ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਤੁਸੀਂ ਦੇਖੋ ਵੀ ਇੱਕ ਮਰੀਨ ਕਾਰਪ ਦੇ ਵਿੱਚ ਰਿਹਾ ਬੰਦਾ, ਫੌਜੀ ਦੇ ਦੁਆਰਾ ਇਸ ਤਰੀਕੇ ਦਾ ਜਿਹੜਾ ਕਾਂਡ ਨੂੰ ਅੰਜਾਮ ਦੇਣਾ ਬੜਾ ਹੀ ਦੁਖਦਾਈ ਜਿਹੜਾ ਇਹ ਕੰਮ ਆ। ਗ੍ਰੈਂਡ ਬਲੈਂਕ ਟਾਊਨਸ਼ਿਪ ਤੋਂ 6 ਮੀਲ ਦੂਰ ਇਹ ਉਹ ਸ਼ਹਿਰ ਜਿੱਥੇ ਤਕਰੀਬਨ 30,000 ਦੀ ਆਬਾਦੀ ਆ ਤੇ 40 ਸਾਲ ਦੇ ਇਸ ਬੰਦੇ ਨੇ ਮਿਲਟਰੀ ਬੈਕਗਰਾਊਂਡ ਦੇ ਜਿਹੜੇ ਜਿੱਥੋਂ ਇਹ ਆਉਂਦਾ ਆ ਉਹਨੇ ਇਸ ਗੋਲੀ ਕਾਂਡ ਨੂੰ ਅੰਜਾਮ ਦਿੱਤਾ। ਹਰਜੋਤ ਸਿੰਘ ਜੀ, ਪੂਰੇ ਫਿਲਮੀ ਸਟਾਈਲ ਵਾਲਾ ਗੱਲ ਨਾ ਵੀ ਗੱਡੀ ਜਿਹੜੀ ਉਹ ਅੰਦਰ ਭੰਨ ਕੇ ਜਾਣਾ, ਗੋਲੀ ਚਲਾਉਂਦੇ ਹੋਏ ਜਾਣਾ, ਫਿਰ ਉੱਥੇ ਅੱਗ ਜਿਹੜੀ ਉਹ ਲੱਗ ਜਾਣੀ। ਸੋ ਲੇਟਲੀ ਆਪਾਂ ਦੇਖ ਰਹੇ ਹਾਂ ਵੀ ਵਾਇਲੈਂਸ ਜਿਹੜੀ ਉਹ ਵਧੀ ਹੋਈ ਆ। ਟਰੰਪ ਹੋਣਾ ਨੇ ਵੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਉਸ ਪਾਸੇ ਵੱਲ ਨੂੰ ਹੀ ਕੀਤਾ ਵੀ ਇਹ ਐਪੀਡੈਮਿਕ ਫੈਲੀ ਹੋਈ ਆ, ਪਰ ਇਸ ਦੀ ਜੜ ਕਿਹੜੀ ਆ ਉਹ ਹੁਣ ਕੌਣ ਇਸ ਦੇ ਵੱਲ ਨੂੰ ਜਿਹੜੀ ਉਹ ਗੱਲ ਕਰੂਗਾ। ਜੇ ਇਮੀਗ੍ਰੈਂਟ ਹੁੰਦਾ ਤੇ ਉਹਨਾਂ ਨੇ ਇਮੀਗ੍ਰੈਂਟ ਨੂੰ ਜੜ ਜਿਹੜਾ ਬਣਾ ਦੇਣਾ ਸੀਗਾ, ਤੇ ਪਰ ਹੁਣ ਸ਼ਾਇਦ ਕੋਈ ਹੋਰ ਮਸਲਾ ਹੋਊਗਾ। ਪਰ ਇਹ ਆ ਵੀ ਇਹਦੇ ਵਿੱਚ ਉਹ ਜ਼ਰੂਰ ਕਹਿ ਰਹੇ ਆ ਵੀ ਧਰਮ ਦੇ ਉੱਤੇ ਜਿਹੜਾ ਵਾਰ ਆ ਇਸ ਦੇ ਵਿੱਚ ਇਹਨਾਂ ਨੇ ਕੀਤਾ। 2007 ਦੇ ਵਿੱਚ ਹਰਜੋਤ ਸਿੰਘ 2024 ਦੇ ਵਿੱਚ ਮਰੀਨ ਕਾਰਪ ਚ ਨੇ ਜਿਹੜਾ ਉਹ ਜੁਆਇਨ ਕੀਤਾ ਸੀ। ਫਿਰ 2007 ਦੇ ਵਿੱਚ 7 ਮਹੀਨੇ ਇਰਾਕੀ ਫਰੀਡਮ ਆਪਰੇਸ਼ਨ ਜਿਹੜਾ ਆ ਉਸ ਦੇ ਵਿੱਚ ਲਾ ਕੇ ਆਇਆ। ਇਸ ਤੇ ਜਿਹੜੇ ਦਸਤਾਵੇਜ਼ ਆ ਹਿਸਟਰੀ ਦੇ ਕੰਮ ਕੀਤੇ ਦੇ ਉਹ ਸਾਰਾ ਕੁਛ ਜਿਹੜਾ ਉਹ ਦੱਸ ਰਿਹਾ ਆ। ਸੋ ਥੋਮਸ ਜੇਕਬ ਸੈਨਫੋਰਡ
ਇਹਦੀਆਂ ਜਿਹੜੀਆਂ ਹਰਜੋਤ ਸਿੰਘ ਜੀ ਉਹ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਆ 2020 ਦੇ ਵਿੱਚ ਜਦੋਂ ਟਰੰਪ ਹੁਣੀ ਇਲੈਕਸ਼ਨ ਰਨ ਕਰ ਰਹੇ ਸੀ, ਉਹਨਾਂ ਦਾ ਸਪੋਰਟਰ ਵੀ ਜਿਹੜਾ ਨਜ਼ਰ ਆ ਰਿਹਾ, ਉਹਨਾਂ ਦੀਆਂ ਸਪੋਰਟ ਵਾਲੀਆਂ ਟੀ-ਸ਼ਰਟਾਂ ਪਾਈਆਂ ਹੋਈਆਂ, ਜਿਹੜੀਆਂ ਉਹ ਕੁਝ ਵੀ ਫੋਟੋਜ਼ ਆ ਉਹ ਉਸ ਦੀਆਂ ਸਾਹਮਣੇ ਜਿਹੜੀਆਂ ਉਹ ਹੈਗੀਆਂ ਆ। ਸੋ ਇਹ ਬੰਦਾ ਹੈ ਕੌਣ ਸੀਗਾ, ਕਿੱਦਾਂ ਸੀਗਾ, ਇਹਦੀ ਕੋਈ ਸੋਚ ਦੇ ਵਿੱਚ ਬਦਲਾਅ ਆਇਆ ਸੀਗਾ, ਜਾਂ ਇਹਨੇ ਕੀ ਇਸ ਦੇ ਪਿੱਛੇ ਕਾਰਨ ਜਿਹੜਾ ਉਹ ਰਿਹਾ। ਹਰਜੋਤ ਸਿੰਘ ਜੀ ਇਦਾਂ ਹੀ ਹੋਇਆ ਸੀ, ਉਹ ਮਾਈਕਲ ਵੇਡ ਨਾਂ ਦਾ ਜਿਹੜਾ ਅੱਤਵਾਦੀ, ਜਿਸ ਨੇ ਜਿਹੜੇ ਆ ਓਕ ਕ੍ਰੀਕ ਵਿਸਕੌਨਸਨ ਦੇ ਵਿੱਚ ਜਿਹੜੇ ਗੋਲੀकांड ਨੂੰ ਜਿਹੜਾ ਉਹ ਅੰਜਾਮ ਦਿੱਤਾ ਸੀ, ਉਹਦੇ ਵਿੱਚ ਤਾਂ ਵਾਈਟ ਸੁਪਰੀਮੇਸਿਸਟ ਹੇਟ ਦੇ ਵਿੱਚੋਂ ਨਿਕਲੀ ਹੋਈ ਜਿਹੜੀ ਉਹ ਗੱਲ ਜਿਹੜੀ ਉਹ ਸੀਗੀ। ਇਹਦੀ ਆਰਟੀਕਲ 'ਚ ਇਹ ਵੀ ਪਤਾ ਲੱਗਦਾ ਹਰਜੋਤ ਸਿੰਘ ਜੀ, ਇਸ ਦਾ ਜਿਹੜਾ ਗ੍ਰੈਂਡਫਾਦਰ ਆ ਉਹਨੇ ਨੇਵੀ 'ਚ ਸਰਵ ਕੀਤਾ ਸੀ, ਇਸ ਦਾ ਜਿਹੜਾ ਅੰਕਲ ਆ ਉਸਨੇ ਮਰੀਨ 'ਚ ਸਰਵ ਕੀਤਾ ਸੀ। ਵਰਲਡ ਵਾਰ ਜਿਹੜੀਆਂ ਦੋਨੋਂ ਹੀ ਵਰਲਡ ਵਾਰ ਆ 2 ਦੇ ਵਿੱਚ ਉਹਨਾਂ ਦੋਨਾਂ ਨੇ ਸਰਵ ਜਿਹੜਾ ਉਹ ਕੀਤਾ ਸੀਗਾ। ਸੋ ਜਿਹੜਾ ਇਹਦੇ ਬਾਰੇ ਜਿਹੜਾ ਉਹ ਪਤਾ ਲੱਗ ਰਿਹਾ। ਉਹਦੇ ਪਿਓ ਦੀ ਇੱਕ ਜਿਹੜੀ ਵਾਇਸਮੇਲ ਆ, ਉਹਦਾ ਕੋਟ ਆ ਸਾਹਮਣੇ ਵੀ, ਕਹਿੰਦੇ ਵੀ ਜੇਕਸ ਗੋਇੰਗ ਵੋਲੰਟਰੀਲੀ ਪਲਾਨਸ ਔਨ ਰਿਟਰਨਿੰਗ ਟੂ ਹਿਸ ਕਮਿਊਨਿਟੀ ਵੈਨ ਹਿਸ ਸਰਵਿਸ ਇਜ਼ ਓਵਰ, ਵੀ ਆਰ ਪ੍ਰਾਊਡ ਆਫ ਹਿਮ। ਇਹ ਉਹਦੇ ਪਿਓ ਦਾ ਕਹਿਣਾ ਆ ਇਸ ਜਿਹੜੇ ਬੰਦੇ ਦੇ ਬਾਰੇ। ਉਹਨਾਂ ਨੂੰ ਨਹੀਂ ਸੀ ਪਤਾ ਵੀ ਇਸ ਬੰਦੇ ਨੇ ਕੋਈ ਅਜਿਹਾ ਕਾਂਡ ਜਿਹੜਾ ਉਹ ਕਰ ਦੇਣਾ ਹੈਗਾ ਆ। ਸੋ ਮਿਸ਼ੀਗਨ ਦੇ ਵਿੱਚ ਇਹ ਇੱਕ ਗੋਲੀकांड ਤੇ ਜਿਹੜੀ ਅਗਜਣੀ ਜਿਹੜੀ ਉਹ ਵਾਪਰੀ ਹੈਗੀ ਆ। ਸੋ ਬੜੀ ਅਫਸੋਸ ਵਾਲੀ ਗੱਲ ਆ ਵੀ ਇਦਾਂ ਦੀਆਂ ਘਟਨਾਵਾਂ ਬਾਰ-ਬਾਰ ਅਮਰੀਕਾ ਦੇ ਵਿੱਚ ਜਿਹੜੀਆਂ ਉਹ ਵਾਪਰ ਰਹੀਆਂ ਆ। ਉਦਾਂ ਹਰਜੋਤ ਸਿੰਘ ਜੀ ਸੇਮ ਥਿੰਗ ਹੀ ਆ। ਇਹ ਹੁਣ ਚਰਚਾ ਜਿਹੜੇ ਨਿਸ਼ਾਨੇ ਦੇ ਉੱਤੇ ਆ, ਪਹਿਲੋਂ ਸਕੂਲ ਕਿੰਨੇ ਨਿਸ਼ਾਨੇ ਦੇ ਉੱਤੇ ਜਿਹੜੇ ਉਹ ਰਹੇ ਆ, ਕਿੰਨੇ ਨਿਆਣੇ ਜਿਹੜੇ ਆਲਰੇਡੀ ਮਰ ਚੁੱਕੇ ਆ। ਇਹ ਜਿਹੜੀ ਐਪੀਡੈਮਿਕ ਜਾਂ ਇਹ ਪੈਂਡੈਮਿਕ ਤਾਂ ਚਿਰਦੀ ਹੋਈ ਜਿਹੜੀ ਹੁਣ ਅਮਰੀਕਾ ਦੇ ਵਿੱਚ ਫੈਲੀ ਹੋਈ ਆ। ਇਸ ਨੂੰ ਦੇਖਦੇ ਆ ਵੀ ਕਿਸ ਤਰੀਕੇ ਦੇ ਨਾਲ ਅੱਗੇ ਜਿਹੜਾ ਉਹ ਫੈਲਿਆ, ਜਿਹੜਾ ਅੱਗੇ ਕਿਸ ਤਰੀਕੇ ਵੱਲ ਦੇ ਨਾਲ ਅੱਗੇ ਜਿਹੜਾ ਉਸ ਦੇ ਵਿੱਚ ਵੱਧਦੇ ਆ। ਪਰ ਰੌਲਾ ਰੱਪਾ ਪੈਣਾ ਆ ਹਰਜੋਤ ਸਿੰਘ ਜੀ, ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਇਦਾਂ ਦੀ ਵਾਇਲੈਂਸ ਤੋਂ ਬਾਅਦ ਫਿਰ ਦੁਬਾਰਾ ਜਿਹੜੀ ਉਹ ਸ਼ਾਂਤੀ ਅਗਲੇ ਜਿਹੜੇ ਆ ਕਹਿ ਲਓ ਵੀ ਦੁਬਾਰਾ ਕੋਈ ਅਜਿਹੇ ਇਨਸੀਡੈਂਟ ਤੱਕ ਫਿਰ ਇਹੀ ਕੁਛ ਜਿਹੜੀਆਂ ਉਹ ਚਰਚਾਵਾਂ ਚੱਲਦੀਆਂ ਰਹਿੰਦੀਆਂ।